ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 2 ਜੁਲਾਈ 2014 18 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਅਹਿਮ ਮੁੱਦਾ। ਇਹ ਮੁੱਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੋ ਸਧਾਈਆਂ ਕਰਨਾ ਚਾਹੁੰਦਾ, ਕਰੈਕਸ਼ਨਸ ਕਰਨਾ ਚਾਹੁੰਦਾ ਜੀ। ਪਿਛਲੇ ਸਮੇਂ 'ਚ ਜਦੋਂ ਇੱਕ ਬਿਆਨ ਸਾਈਂ ਬਾਬਾ ਦੇ ਹਵਾਲੇ ਨਾਲ ਸ਼ੰਕਰਾਚਾਰੀਆ ਨੇ ਦਿੱਤਾ ਤੇ ਸ਼ੰਕਰਾਚਾਰੀਆ ਨੇ ਜਿਹੜਾ ਉਸ ਨੂੰ ਇਹ ਹਿੰਦੂਆਂ ਨੂੰ ਇਹ ਕਿਹਾ ਸੀ ਕਿ ਵੀ ਉਹਦਾ ਨਾਂ ਦੇ ਉੱਤੇ ਮੰਦਿਰ ਨਹੀਂ ਬਣਨੇ ਚਾਹੀਦੇ ਔਰ ਉਹ ਇਹ ਜਿਹੜਾ ਉਹ ਸਰਕਮਸੀਜ਼ਨ ਜਾਂ ਜਿਹੜਾ ਉਸ ਦੇ ਵਿੱਚ ਸੁਨਨਤ ਦੇ ਵਿੱਚ ਯਕੀਨ ਰੱਖਦਾ ਔਰ ਇਹ ਹਿੰਦੂਆਂ ਦੇ ਸਿਰਫ ਵਿਸ਼ਨੂੰ ਦੇ ਇੰਨੇ ਅਵਤਾਰ ਨੇ, ਸਿਰਫ ਉਹਨਾਂ ਦੇ ਮੰਦਿਰ ਬਣ ਸਕਦੇ ਨੇ। ਤੇ ਅਸੀਂ ਆਪਣੇ ਕਮੈਂਟ ਦੇ ਵਿੱਚ ਸਾਈਂ ਬਾਬੇ ਬਾਰੇ ਨਾ ਪੱਖੀ ਗੱਲ ਕੀਤੀ ਸੀ ਕਿ ਵੀ ਉਸ ਦੇ ਬਹੁਤ ਸਾਰੇ ਸਕੈਂਡਲ ਜਾਂ ਦੂਸਰੇ ਜਿਹੜੀਆਂ ਨੇ ਕਮਜ਼ੋਰ ਹਰਕਤਾਂ ਵੀ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ, ਉਦੋਂ ਅਸੀਂ ਕਿਹਾ ਸੀ ਜੀ। ਪਰ ਕਿਉਂਕਿ ਜਿਹੜੀ ਸਟੇਟਮੈਂਟ ਤੇ ਬੇਸਡ ਮੈਂ ਇਹ ਗੱਲ ਕਹੀ ਸੀ ਉਹਦੇ 'ਚ ਮੈਂਸ਼ਨ ਨਹੀਂ ਸੀ ਕਿ ਇਹ ਸ਼ਿਰਦੀ ਕੇ ਸਾਈਂ ਬਾਬਾ ਨੇ। ਜਿਹੜਾ ਸਾਈਂ ਬਾਬਾ ਅੱਜ ਕੱਲ੍ਹ ਤਾਂ ਬਹੁਤ ਬਾਬੇ ਬਣੇ ਹੋਏ ਨੇ ਜੀ, ਜਿਹੜਾ ਸਾਈਂ ਬਾਬਾ ਹਵਾ 'ਚੋਂ ਘੜੀਆਂ ਕੱਢਦਾ ਸੀ ਤੇ ਹੋਰ ਉਹ ਬੰਦਾ ਸਕੈਂਡਲਾਂ ਦੇ ਵਿੱਚ ਇਨਵੋਲਵ ਸੀ। ਇਹ ਜਿਹੜਾ ਸ਼ਿਰਦੀ ਦਾ ਸਾਈਂ ਬਾਬਾ ਹੈ ਇਹ ਡਿਫਰੈਂਟ ਹੈ। ਇਹ ਪਹਿਲਾਂ, ਹਾਲਾਂਕਿ ਸ਼ੰਕਰਾਚਾਰੀਆ ਦੇ ਹੋਰ ਬਿਆਨ 2 ਦਿਨ ਪਹਿਲਾਂ ਆਇਆ ਜਿਹਦੇ 'ਚ ਉਹਨੇ ਕਿਹਾ ਕਿ ਜੀ ਉਹ ਤਾਂ ਇਸਲਾਮ 'ਚ ਯਕੀਨ ਰੱਖਣ ਵਾਲਾ ਸੀ ਔਰ ਉਹਨੇ ਕਿਹਾ ਕਿ ਮੈਂ ਆਪਣੇ ਬਿਆਨ ਤੋਂ ਪਿੱਛੇ ਨਹੀਂ ਹਟਾਂਗਾ ਔਰ ਮੈਨੂੰ ਭਾਵੇਂ ਜੇਲ੍ਹ ਜਾਣਾ ਪਏ ਜਾਂ ਜੋ ਮਰਜ਼ੀ ਕਰਨਾ ਪਏ। ਸਾਡੇ ਇੱਕ ਜਿਹੜੇ ਬੜੇ ਸੰਜੀਦਾ ਸਰੋਤੇ ਨੇ ਔਰ ਦਰਸ਼ਕ ਨੇ ਮਨਪ੍ਰੀਤ ਸਿੰਘ, ਉਹਨਾਂ ਨੇ ਸਾਨੂੰ ਲਿਖਿਆ ਸੀ ਕਿ ਤੁਹਾਨੂੰ ਸ਼ਾਇਦ ਭੁਲੇਖਾ ਲੱਗਿਆ ਜਦੋਂ ਤੁਸੀਂ ਸਾਈਂ ਬਾਬੇ ਬਾਰੇ ਕਮੈਂਟ ਕੀਤਾ ਕਿ ਜਿਹੜਾ ਸ਼ਿਰਦੀ ਦਾ ਸਾਈਂ ਬਾਬਾ ਉਹਦਾ ਕੋਈ ਸਕੈਂਡਲ ਇਸ ਕਿਸਮ ਦਾ ਨਹੀਂ ਸੀ। ਸੋ ਅਸੀਂ ਆਪਣੀ ਇਹ ਭੁੱਲ ਦੀ ਸੁਧਾਈ ਕਰਦੇ ਕਿਉਂਕਿ ਮੈਂ ਵੀ ਉਸ ਤੋਂ ਅਗਲੇ ਦਿਨ ਜਦੋਂ ਉਸ ਖਬਰ ਦੀ ਡਿਟੇਲ ਹੋਰ ਥਾਂ ਦੇਖੀ ਤਾਂ ਫਿਰ ਮੈਨੂੰ ਲੱਗਾ ਵੀ ਇਹ ਡਿਫਰੈਂਟ ਸਾਈਂ ਬਾਬਾ ਹੈ ਜਿਸ ਦਾ ਜ਼ਿਕਰ ਹੋਇਆ। ਸੋ ਇਸ ਦੀ ਅਸੀਂ ਮਾਫੀ ਚਾਹੁੰਦੇ ਹਾਂ। ਇੱਕ ਕੱਲ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣਾਉਣ ਦੇ ਲਈ ਕਾਂਗਰਸ ਗਵਰਨਮੈਂਟ ਪੱਬਾਂ ਪਾ ਰਿਹਾ ਔਰ ਅਕਾਲੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਉਹਦੇ ਕੌਂਟੈਕਸਟ 'ਚ ਗੱਲ ਕਰਦੇ ਹਾਂ ਮੈਂ ਕਿਹਾ ਸੀ ਕਿ ਵੀ ਹਰਿਆਣੇ ਤੋਂ 6 ਮੈਂਬਰ ਨੇ ਜਿਹੜੇ ਚੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਉਂਦੇ ਨੇ। ਮੈਂ ਜਦੋਂ ਇਹਨੂੰ ਫਰਦਰ ਜਿਹੜਾ ਇਸ ਨੂੰ ਲੱਭਿਆ ਤਾਂ ਇਹ 11 ਮੈਂਬਰ ਨੇ ਜਿਹੜੇ ਕਿ ਹਰਿਆਣੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਆਉਂਦੇ ਨੇ। ਸੋ ਇਸ ਬਾਰੇ ਵੀ ਅਪਡੇਟ ਇਹ ਹੈ ਕਿ ਜਿਨ੍ਹਾਂ ਨੂੰ ਮੁੱਖ ਲੀਡਰਾਂ ਝੀਂਡਾ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਇਹਨਾਂ ਨੂੰ ਅਕਾਲ ਤਖਤ ਤੇ ਤਲਬ ਕੀਤਾ ਸੀ। ਤਲਬ ਨਹੀਂ ਸੀ, ਉਹਨਾਂ ਨੇ ਕਿਹਾ ਜੀ ਅਸੀਂ ਬੁਲਾਇਆ ਸਲਾਹ ਦੇ ਲਈ। ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਬਿਜ਼ੀ ਹਾਂ ਇਹ ਹਫ਼ਤਾ, ਅਸੀਂ ਅਗਲੇ ਹਫ਼ਤੇ ਮਿਲਾਂਗੇ ਕਿਉਂਕਿ 6 ਤਰੀਕ ਦੀ ਸ਼ਾਇਦ ਉਹਨਾਂ ਦੀ ਕਨਵੈਨਸ਼ਨ ਹੈ ਉਹਨਾਂ ਨੇ ਸਿਰਸੇ 'ਚ ਰੱਖੀ ਹੋਈ। ਔਰ ਹੁਣ ਉਹਦੇ ਜਿਹੜਾ ਉਸ ਤੋਂ ਬਾਅਦ ਜਥੇਦਾਰ ਅਕਾਲ ਤਖਤ ਨੇ 10 ਮੈਂਬਰੀ ਕਮੇਟੀ ਬਣਾਈ ਹੈ ਜਿਹਦੇ 'ਚ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੌਲੀ, ਬਾਬਾ ਹਰਨਾਮ ਸਿੰਘ ਧੁੰਮਾ, ਇਸ ਦੇ ਨਾਲ ਹੀ ਹੋਰ ਵੀ ਕੁਛ ਨਾਂ ਨੇ ਕਿ ਜੋ ਖੁਦ ਕੁਰੂਕਸ਼ੇਤਰ ਜਾ ਕੇ ਉਹਨਾਂ ਨੂੰ ਮਿਲਣਗੇ ਜਿਹੜੇ ਅੱਡ ਸਿੱਖ ਲੀਡਰ ਨੇ ਉੱਥੋਂ ਦੇ। ਔਰ ਅਸੀਂ ਸਮਝਦੇ ਹਾਂ ਵੀ ਇਹ ਲਾਸਟ ਡਿਚ ਐਫਰਟ ਹੈ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਦਾ ਜਥੇਦਾਰ ਅਕਾਲ ਤਖਤ ਰਾਹੀਂ ਕਿ ਉਹ ਇਸ ਨੂੰ ਰੋਕਣਾ ਚਾਹੁੰਦੇ ਨੇ। ਪਰ ਜਿਹੜੀਆਂ ਸਾਡੇ ਕੋਲ ਜਾਣਕਾਰੀਆਂ ਨੇ ਇਸ ਸਾਰੇ ਮੁੱਦੇ ਦੇ ਉੱਤੇ ਕਿ ਵੀ ਜਿਵੇਂ ਕਹਿੰਦੇ ਨੇ ਕਿ ਸਟੇਜ ਸੈੱਟ ਫॉर ਇਟ, ਵੀ ਇਹ ਉਸ ਕਨਵੈਨਸ਼ਨ 'ਚ ਵੀ ਚੀਫ ਮਿਨਿਸਟਰ ਅਨਾਊਂਸ ਕਰ ਸਕਦਾ ਹੈ ਔਰ ਸ਼ਾਇਦ ਬਹੁਤ ਜਲਦੀ ਉਹ ਹਰਿਆਣੇ ਦੇ ਵਿੱਚ ਇਸ ਮਾਮਲੇ 'ਚ ਜਿਹੜਾ ਉਹ ਬਿੱਲ ਲਿਆਉਣਗੇ ਔਰ ਉਸ ਤੋਂ ਬਾਅਦ ਗਵਰਨਰ ਦਾ। ਹੁਣ ਇੱਕ ਜਿਹੜਾ ਨੁਕਤਾ ਅੱਜ ਹੀ, ਕਿਉਂਕਿ ਮੇਰੀ ਪੰਜਾਬ 'ਚ ਡਿਫਰੈਂਟ ਜਿਹੜੇ ਇਨਸਾਈਡਰ ਨੇ ਉਹਨਾਂ 'ਚ 1-2 ਵਕੀਲ ਨੇ, ਉਹਨਾਂ ਦੇ ਨਾਲ ਗੱਲ ਹੋਈ। ਉਹਨਾਂ ਨੇ ਇੱਕ ਗੱਲ ਕਹੀ ਜਿਹੜੀ ਕਿ ਮੈਨੂੰ ਨਹੀਂ ਸੀ ਪਤਾ ਜਦੋਂ ਅਸੀਂ ਕੱਲ੍ਹ ਵਿਚਾਰ ਕਰ ਰਹੇ ਸੀ ਕਿ ਜਿਹੜਾ ਪੰਜਾਬ ਪੁਨਰਗਠਨ ਐਕਟ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਇੰਟਰ ਸਟੇਟ ਕਾਰਪੋਰੇਟ ਬਾਡੀ ਦਾ ਰੁਤਬਾ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਨਾਂ ਸਟੇਟਾਂ ਦਾ ਅਲਟਰਨੇਟ ਪ੍ਰਬੰਧ ਨਹੀਂ ਕਰ ਲੈਂਦੀਆਂ ਉਹ ਆਪਣਾ, ਇਹ ਇੰਟਰ ਸਟੇਟ ਕਾਰਪੋਰੇਟ ਬਾਡੀ ਉਹਨੂੰ ਰਨ ਕਰੇਗੀ। ਸੋ ਉਹਦੇ ਤੋਂ ਜਿਹੜੀ ਗੱਲ ਕਾਨੂੰਨੀ ਨੁਕਤੇ ਦੇ ਤੌਰ 'ਤੇ ਵਕੀਲਾਂ ਤੋਂ ਸਾਹਮਣੇ ਆਈ ਔਰ ਖ਼ਾਸ ਤੌਰ 'ਤੇ ਜਸਟਿਸ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਦੇ ਬੈਂਚ 'ਤੇ ਵੀ ਰਹੇ ਨੇ, ਉਹਨਾਂ ਦਾ ਵੀ ਇਹ ਕਹਿਣਾ ਪ੍ਰਾਈਵੇਟਲੀ, ਉਹਨਾਂ ਦੀ ਕੋਈ ਸਟੇਟਮੈਂਟ ਤਾਂ ਨਹੀਂ ਆਈ ਕਿ ਹਰਿਆਣਾ ਇਸ ਗੱਲ ਦੇ ਲਈ ਕੰਪੀਟੈਂਟ ਹੈ ਕਿ ਉਸ ਕਲੌਜ਼ ਦਾ ਇਸਤੇਮਾਲ ਕਰਕੇ 1966 ਵਾਲੇ ਦਾ ਉਹ ਅਲੱਗ ਹਰਿਆਣਾ ਕਮੇਟੀ ਸਿੱਖਾਂ ਦੀ ਬਣਾ ਸਕਦਾ ਹੈ
ਔਰ ਇਹ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਵੀ ਹੋਏਗੀ। ਉਹਨਾਂ ਦੇ ਤੇ ਮੁਤਾਬਕ ਤਾਂ ਇਹ ਹੈ ਵੀ ਉਹਨਾਂ ਨੂੰ ਈਵਨ ਸੈਂਟਰ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ ਇਹਦਾ ਰੀਜ਼ਨ ਇਹ ਹੈ ਕਿ 1925 ਦਾ ਜਿਹੜਾ ਗੁਰਦੁਆਰਾ ਐਕਟ ਸੀ ਉਹ ਕੋਈ ਪੰਜਾਬ ਕੋਈ ਉਸ ਵੇਲੇ ਦੀ ਬ੍ਰਿਟਿਸ਼ ਪ੍ਰਿਵੀ ਕੌਂਸਲ ਨੇ ਜਾਂ ਵਾਇਸਰਾਏ ਨੇ ਨਹੀਂ ਸੀ ਪਾਸ ਕੀਤਾ, ਉਸ ਵੇਲੇ ਦੀ ਪੰਜਾਬ ਸਰਕਾਰ ਨੇ ਕੀਤਾ ਸੀ, ਜਿਹੜੇ ਉਹਦੇ 'ਚ ਪਾਕਿਸਤਾਨ ਵਾਲਾ ਪੰਜਾਬ ਵੀ ਸ਼ਾਮਲ ਸੀ ਜ਼ਾਹਰ ਹੈ। ਪਰ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਇੱਕ ਸਟੇਟ ਸਬਜੈਕਟ ਸੀ। ਇਹੀ ਕਾਰਨ ਸੀ ਕਿ ਜਿਹੜੇ ਪੰਜਾਬ ਵਿਚਲੇ ਗੁਰਦੁਆਰੇ ਨੇ, ਉਦੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਵੀ ਪੰਜਾਬ ਦਾ ਹਿੱਸਾ ਸੀ ਤੇ ਉਧਰੋਂ ਇੰਡਸ ਤੱਕ ਪੰਜਾਬ ਦਾ ਹਿੱਸਾ ਸੀ। ਇਹੀ ਕਾਰਨ ਸੀ ਕਿ ਜਿਹੜੀਆਂ ਦੂਸਰੀਆਂ ਥਾਵਾਂ ਦੇ ਗੁਰਦੁਆਰੇ ਨੇ, ਦਿੱਲੀ ਦੇ ਗੁਰਦੁਆਰੇ ਇਤਿਹਾਸਕ ਉਹਦੇ ਨਾਲ ਨਹੀਂ ਸੀ ਲੱਗੇ, ਜਾਂ ਬੰਗਲਾਦੇਸ਼ 'ਚ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਨੇ ਉਹਦੇ ਨਾਲ ਨਹੀਂ ਸੀ ਲੱਗੇ। ਸੋ ਜ਼ਾਹਰ ਹੈ ਵੀ 1966 ਦੇ ਵਿੱਚ ਉਹ ਪਾਵਰਸ ਪੰਜਾਬ ਕੋਲ ਆ ਗਈਆਂ। ਪਰ ਇਹ ਜਿਹੜਾ ਪੁਨਰਗਠਨ ਐਕਟ ਜਾਂ ਰੀਆਰਗੇਨਾਈਜੇਸ਼ਨ ਐਕਟ ਦਾ ਕਲੌਜ਼ ਹੈ ਜੀ, ਇਹ ਰਾਈਟ ਦਿੰਦਾ ਸਟੇਟਾਂ ਨੂੰ, ਹਿਮਾਚਲ ਨੂੰ, ਹਰਿਆਣੇ ਨੂੰ, ਕਿ ਉਹ ਆਪਣੀਆਂ ਕਮੇਟੀਆਂ ਬਣਾ ਸਕਦੇ ਨੇ। ਹਾਲਾਂ ਇਹ ਇੱਕ ਲੰਬੀ ਲੜਾਈ ਹੋਏਗੀ, ਉਹ ਬਣਾ ਵੀ ਦੇਣਗੇ, ਇਹ ਉਹਨੂੰ ਚੈਲੰਜ ਕਰਨਗੇ, ਮੇਬੀ ਸੈਂਟਰ ਤੋਂ ਇੰਟਰਵੀਨ ਕਰਾਉਣ ਦੀ ਕੋਸ਼ਿਸ਼ ਕਰਨ। ਸੋ ਕੁੱਲ ਮਿਲਾ ਕੇ ਜਲੂਸ ਜਿਹੜਾ ਸਾਡਾ ਨਿਕਲਣਾ ਹੈ, ਔਰ ਅਸਲੀ ਇਸ਼ੂ ਸਾਰੇ ਸਾਈਡ ਟਰੈਕ ਹੋ ਗਏ ਕਿ ਭਾਈ ਕਿਵੇਂ ਡਿਸਕ੍ਰਿਮੀਨੇਸ਼ਨ, ਕਿਵੇਂ ਨਸਲਕੁਸ਼ੀ, ਕੀ ਹੋ ਰਿਹਾ। ਹੁਣ ਹਰਿਆਣੇ ਦੇ ਸਿੱਖ ਲੜਨਗੇ ਪੰਜਾਬ ਵਾਲਿਆਂ ਨਾਲ, ਦਿੱਲੀ ਵਾਲੇ ਜਿਹੜੇ ਨੇ ਉਹ ਅੱਧੇ ਬਾਦਲ ਨਾਲ ਲੱਗੇ ਹੋਏ ਨੇ, ਪਰਮਜੀਤ ਸਿੰਘ ਸਰਨਾ, ਤੇ ਦੂਜੇ ਉੱਧਰ ਲੱਗੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਆਪਣੀ ਖੇਡ ਖੇਡ ਰਿਹਾ। ਹਰਿਆਣੇ ਦੇ ਵਿੱਚ ਅਸੈਂਬਲੀ ਚੋਣਾਂ ਨੇ, ਸੋ ਅਮਰਿੰਦਰ ਸਿੰਘ ਕਹਿੰਦਾ ਜੀ ਗਵਰਨਰ ਤੋਂ ਤੁਸੀਂ ਨਾ ਸਗੋਂ ਸਾਈਨ ਕਰਾਓ, ਜਦੋਂ ਅਸੈਂਬਲੀ ਕਰਦੀ ਹੈ ਸੈਂਟਰ ਨੂੰ ਭੇਜੋ, ਕਿਉਂਕਿ ਜੇ ਬੀਜੇਪੀ ਨਾ ਕਰੇਗੀ ਉਹਨਾਂ ਦੀ ਸਰਕਾਰ, ਤੇ ਬੀਜੇਪੀ ਨੂੰ ਇਹ ਜਿਹੜਾ ਡਿਸਕ੍ਰੈਡਿਟ ਜਾਏਗਾ ਔਰ ਹਰਿਆਣੇ ਦੇ ਸਿੱਖਾਂ ਦੀਆਂ ਵੋਟਾਂ ਮਿਲਣਗੀਆਂ। ਔਰ ਜਿਵੇਂ ਮੈਨੂੰ ਪਤਾ ਲੱਗਿਆ ਵੀ ਲਗਭਗ 40 ਸੀਟਾਂ ਹਰਿਆਣੇ ਦੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਵੋਟਾਂ ਡਿਸਾਈਡਿੰਗ ਵੋਟਾਂ ਨੇ। ਸੋ ਇਸ ਵੇਲੇ ਸਿੱਖਾਂ ਦੀ ਆਪਣੀ ਹੋਂਦ, ਜਾਂ ਇਹਦਾ ਨਾ ਤਾਂ ਕੋਈ ਧਰਮ ਨਾਲ ਸੰਬੰਧਿਤ ਰਹਿ ਗਿਆ ਸਿੱਖੀ ਪ੍ਰਚਾਰ ਨਾਲ, ਨਾ ਇਸ ਦਾ ਕੋਈ ਸਿੱਖ ਵਕਾਰ ਜਾਂ ਸਿੱਖਾਂ ਦਾ ਭਵਿੱਖ ਜਾਂ ਸਿੱਖਾਂ ਦੀ ਡੈਸਟੀਨੀ ਨਾਲ ਸੰਬੰਧ ਰਹਿ ਗਿਆ। ਅਸੀਂ ਪੋਲੀਟੀਕਲ ਫੁੱਟਬਾਲ ਬਣ ਗਏ। ਉਹ ਪੋਲੀਟੀਕਲ ਫੁੱਟਬਾਲ ਕਾਂਗਰਸ, ਬੀਜੇਪੀ, ਬਾਦਲ ਦਲ, ਔਰ ਇਸ ਸਭ ਦੇ ਲਈ ਵੱਡਾ ਦੋਸ਼ੀ ਜਿਹੜਾ ਹੈ ਇਹ ਬਾਦਲ ਹੈ। ਬਾਦਲ ਲਾਣਾ ਸਾਰਾ ਬਾਦਲ ਦਲ ਹੈ, ਜਿਨ੍ਹਾਂ ਨੇ, ਜਿਸ ਟੱਬਰ ਨੇ ਕਬਜ਼ਾ ਕੀਤਾ ਹਰ ਚੀਜ਼ ਤੇ, ਔਰ ਹਰਿਆਣੇ ਦੇ ਸਿੱਖਾਂ ਨੂੰ ਐਲੀਨੇਟ ਕੀਤਾ। ਹਾਲਾਂਕਿ ਇਹ ਵੀ ਮੈਨੂੰ ਪਤਾ ਲੱਗਿਆ ਵੀ ਇਹ ਗੱਲ ਸ਼ਾਇਦ ਸਾਰੀ ਠੀਕ ਨਹੀਂ ਹੈ ਕਿ ਹਰਿਆਣੇ ਦੇ ਗੁਰਦੁਆਰਿਆਂ 'ਚੋਂ ਜਿਹੜੇ ਜਿੰਨੇ ਪੈਸੇ ਆਉਂਦੇ ਨੇ ਉਹ ਸਾਰੇ ਪੰਜਾਬ ਵਾਲੇ ਇਹ ਲੈ ਆਉਂਦੇ ਨੇ, ਉੱਥੇ ਖਰਚ ਨਹੀਂ ਕਰਦੇ। ਉਹ ਕਹਿੰਦੇ ਨੇ ਵੀ ਖਰਚ ਤਾਂ ਹੁੰਦਾ ਹੈ, ਪਰ ਹੁੰਦਾ ਇਹ ਹੈ ਵੀ ਜੇ ਹਰਿਆਣੇ 'ਚ ਦੇ ਗੁਰਦੁਆਰਿਆਂ ਦੀ ਮੈਨੇਜਮੈਂਟ ਲਈ 4000 ਮੁਲਾਜ਼ਮ ਹੈ, ਜਿਨ੍ਹਾਂ 'ਚੋਂ ਬਹੁਤ ਸਾਰੇ ਭਾਵੇਂ ਹਰਿਆਣੇ 'ਚੋਂ ਹੀ ਰੱਖੇ ਹੋਣ ਸਿੱਖਾਂ ਦੇ ਮੁੰਡੇ, ਲੇਕਿਨ ਉਹਦੇ 'ਚ ਇੱਕ ਰਘਬੀਰ ਸਿੰਘ ਸ਼ਾਇਦ ਵਿਰਕ ਹੈ ਜਿਹਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ। ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੱਕੜ ਸੈਨ ਹੈ, ਵੀ ਮੱਕੜ ਨੇ ਆਪਣਾ ਟੱਬਰ ਤੇ ਦੂਜੇ ਸੁਖਬੀਰ ਬਾਦਲ ਦੇ ਸਿਫਾਰਸ਼ੀ ਸਾਰੇ ਭਰਤੀ ਕੀਤੇ ਹੋਏ ਨੇ, ਇਸੇ ਤਰ੍ਹਾਂ ਉੱਥੇ ਉਹ ਬੰਦਾ ਹੀ ਜਿਹੜਾ ਕੰਟਰੋਲ ਕਰਦਾ ਹੈ ਸਾਰੀ ਚੀਜ਼ ਨੂੰ, ਔਰ ਬਾਦਲਾਂ ਦਾ ਉਹ ਟਰਸਟ ਵਰਦੀ ਹੈ। ਆਮ ਸਿੱਖ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਪਾਰਟਿਸਿਪੇਸ਼ਨ ਨਹੀਂ ਹੈ। ਦੂਸਰੀ ਗੱਲ ਜਿਹੜੀ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਨਹੀਂ, ਜਿਹੜੇ ਪ੍ਰਾਈਵੇਟ ਟਰਸਟ ਬਣਾਏ ਹੋਏ ਨੇ, ਜੇ ਸ਼ਾਹਬਾਦ ਦੇ ਵਿੱਚ ਮੈਡੀਕਲ ਕਾਲਜ ਹੈ, ਦੂਸਰੀਆਂ ਥਾਵਾਂ ਤੇ ਹੈ, ਉਹ ਇਹਨਾਂ ਨੇ ਆਪਣੇ, ਜਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਇੱਧਰ ਹੈ, ਇਹ ਇਹਨਾਂ ਨੇ ਆਪਣੇ ਟੱਬਰਾਂ ਦੇ ਟਰਸਟ ਬਣਾਏ ਹੋਏ ਨੇ। ਸ਼੍ਰੋਮਣੀ ਕਮੇਟੀ ਦੀ ਉੱਤੇ ਛਤਰ ਛਾਇਆ ਰੱਖੀ ਹੋਈ ਹੈ, ਪੈਸਾ ਸ਼੍ਰੋਮਣੀ ਕਮੇਟੀ ਦਾ ਹੈ, ਤੇ ਟਰਸਟਾਂ ਦੇ ਨਾਂ ਥੱਲੇ ਫਿਰ ਸੀਟਾਂ ਰੱਖਣ ਦਾ ਵੀ ਜਿਹੜੇ ਹੈ ਉਹ ਲੋਕਾਂ ਤੋਂ ਪੈਸੇ ਲੈ ਲੈ ਕੇ ਭਰਤੀ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਸਾਰਾ ਸਿਨੈਰੀਓ, ਕਿਉਂਕਿ ਕੱਲ ਅਸੀਂ ਗੱਲ ਇਹਨੂੰ ਕੀਤੀ ਸੀ ਇਹਦੀ ਡੀਟੇਲ ਦੇ ਨਾਲ, ਸੋ ਇਹ ਇਹਦੀ ਹੋਰ ਅਪਡੇਟ ਹੈ। ਜਿਹੜਾ ਇਸ਼ੂ ਮੈਂ ਡਿਸਕਸ ਕਰਨਾ ਚਾਹੁੰਦਾ ਸੀ, ਮੈਂ ਬਹੁਤ ਵਕਤ ਨਹੀਂ ਲਵਾਂਗਾ ਕਿਉਂਕਿ ਸਾਡੇ ਕੋਲ ਕਾਫੀ ਬੈਕ ਪਾਈਲ ਅਪ ਹੋ ਰਹੀਆਂ ਨੇ, ਈਮੇਲਸ ਬਹੁਤੀਆਂ ਪੜ੍ਹੀਆਂ ਨਹੀਂ ਜਾਂਦੀਆਂ, ਜ਼ਿਆਦਾ ਟਾਈਮ ਮੈਂ ਚਾਹੁੰਦਾ ਵੀ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਈਮੇਲਸ ਨੂੰ ਵੀ ਦਈਏ। ਜਦੋਂ ਅਸੀਂ ਮੋਦੀ ਦੀ ਜਿਹੜੀ ਹੈ ਸਰਕਾਰ ਬਣਨ ਤੋਂ ਪਹਿਲਾਂ ਔਰ ਕੁਝ ਮੀਡੀਆ ਸਟੋਰੀਜ਼ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਇਹ ਜਿਹੜਾ ਮੋਦੀ ਜਾਂ RSS ਜਾਂ ਉਰਫ ਨਾਜ਼ੀ ਫੈਕਟਰ ਹੈ ਜੀ, ਇਹਦਾ ਇੱਕ ਜਿਹੜਾ ਮੋਡਸ ਆਪਰੈਂਡੀ ਹੈ ਜਾਂ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਕਿ ਜਿਹੜੀਆਂ ਸੰਸਥਾਵਾਂ 'ਚੋਂ ਵਿਰੋਧ ਦੀ ਆਵਾਜ਼ ਉੱਠ ਸਕਦੀ ਹੈ ਜਾਂ ਜਿੱਥੋਂ ਚੈਲੰਜ ਆ ਸਕਦਾ ਹੈ ਉਹਨਾਂ ਨੂੰ ਸਾਇਲੈਂਟ ਕਰ ਦਿਓ। ਸੋ ਮੀਡੀਆ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕੰਟਰੋਲ ਕਰ ਲਿਆ ਸਾਲ ਪਹਿਲਾਂ, ਕਿਉਂਕਿ ਕਾਰਪੋਰੇਟ ਹਾਊਸ ਸੀ, ਇੰਡੀਆ ਦੇ ਸਨਅਤੀ ਘਰਾਣੇ ਸੀ, ਉਹਨਾਂ ਦਾ ਕੰਟਰੋਲ ਲੈ ਕੇ ਉਹਨਾਂ ਨੇ ਜਿਹੜਾ ਉਹ ਮੀਡੀਆ ਨੇ ਮੋਦੀ ਆਇਆ ਜਿਹੜਾ ਉਹੀ ਰਾਗ ਲਾਪਿਆ। ਔਰ ਅੱਜ ਵੀ ਹੁਣ ਥੋੜੀ ਥੋੜੀ ਆਵਾਜ਼ ਨਿਕਲਣੀ ਸ਼ੁਰੂ ਹੋਈ ਹੈ, ਉਹ ਵੀ ਥੋੜੀ ਕੋਈ ਲੈਫਟਿਸਟ ਰਾਈਟ ਅਪ ਵਾਲਾ ਜਾਂ ਕੋਈ ਇਹਨਾਂ 'ਚੋਂ ਜਦੋਂ ਮਨਭਾਉਂਦੀ ਕੋਈ ਸੀਟ ਨਹੀਂ ਮਿਲੀ ਜਾਂ ਉਹਨੂੰ ਲੱਗਦਾ ਵੀ ਮੈਨੂੰ ਰੀਹੈਬਿਲਿਟੇਟ ਨਹੀਂ ਕੀਤਾ, ਉਹ ਬੋਲ ਰਿਹਾ।
ਦੂਸਰੀ ਜਿਹੜੀ ਪਾਵਰਫੁਲ ਆਵਾਜ਼ ਕਿਸੇ ਵੀ ਸਿਸਟਮ ਦੇ ਵਿੱਚ ਹੁੰਦੀ ਹੈ ਉਹ ਜੁਡੀਸ਼ਰੀ ਦੀ ਹੁੰਦੀ ਹੈ, ਅਦਾਲਤੀ ਸਿਸਟਮ ਦੀ ਹੁੰਦੀ ਹੈ ਜੀ ਔਰ ਬਹੁਤ ਵਾਰੀ ਅਮਰੀਕਾ 'ਚ ਵੀ ਹੁੰਦਾ ਹੈ ਵੀ ਕਾਂਗਰਸ ਦੇ ਵਿੱਚ ਲੌਬਿੰਗ, ਜਿਵੇਂ ਇੱਥੇ ਵੀ ਕਾਰਪੋਰੇਟ ਹਾਊਸ ਨੇ ਉਹ ਕੋਈ ਕਰਕੇ ਕਾਨੂੰਨ ਬਣਵਾ ਵੀ ਦਿੰਦੇ ਨੇ, ਉਹ ਚੈਲੰਜ ਹੋ ਜਾਂਦਾ ਹੈ ਸੁਪਰੀਮ ਕੋਰਟ 'ਚ, ਅਮਰੀਕਨ ਕੋਰਟ ਸਿਸਟਮ, ਔਰ ਕਈ ਵਾਰੀ ਉਹ ਸੁਪਰੀਮ ਕੋਰਟ ਤੱਕ ਕੇਸ ਜਾਂਦਾ, ਉੱਥੇ ਸਟ੍ਰਾਈਕ ਡਾਊਨ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਜਿਹੜੀ ਕਾਨੂੰਨ ਦੀ ਬਾਲਾਦਸਤੀ ਹੈ ਜਾਂ ਕਾਨੂੰਨ ਦੀ ਸੁਪਰਾਮੇਸੀ ਹੈ ਉਹ ਕਾਇਮ ਰਹਿੰਦੀ ਹੈ। ਪਰ ਹੁਣ ਕਿਵੇਂ ਮੋਦੀ ਨੇ ਆਪਣੇ ਪਹਿਲੇ ਮਹੀਨੇ ਦੇ ਵਿੱਚ ਹੀ ਸੁਪਰੀਮ ਕੋਰਟ ਨੂੰ ਵੀ ਹੱਥ ਪਾ ਲਿਆ, ਕਿਉਂਕਿ ਸੁਪਰੀਮ ਕੋਰਟ ਨੂੰ ਇਹ ਕ੍ਰੈਡਿਟ ਜਾਂਦਾ ਹੈ ਪਿਛਲੇ ਸਾਲਾਂ 'ਚ ਮਨਮੋਹਨ ਸਿੰਘ ਦੀ ਸਰਕਾਰ ਨੂੰ ਉਹਨਾਂ ਨੇ ਚੈਨ ਨਾਲ ਨਹੀਂ ਬਹਿਣ ਦਿੱਤਾ। ਜੇ G2 ਸਕੈਮ ਆਇਆ, ਕੋਈ ਕੋਲ ਸਕੈਂਡਲ ਆਇਆ, ਕੋਈ ਹੋਰ ਆਇਆ, ਸੁਪਰੀਮ ਕੋਰਟ ਨੇ ਉਹਨਾਂ ਦੇ ਸੋਲੀਸਿਟਰ ਜਨਰਲ ਨੂੰ ਉਹਦਾ ਟੋਜ਼ ਹੀ ਰੱਖਿਆ, ਭੱਜ ਦੌੜ 'ਚ ਹੀ ਰੱਖਿਆ। ਉਹਦੇ ਥੱਲੇ ਮਿਨਿਸਟਰ ਜਿਹੜੇ ਨੇ, ਈਵਨ ਕਰੁਣਾਨਿਧੀ ਦੀ ਡਾਟਰ, ਹਾਲਾਂਕਿ ਕਰੁਣਾਨਿਧੀ ਕੋਲੀਸ਼ਨ ਪਾਰਟਨਰ ਸੀ, ਉਸ ਦੇ ਉੱਤੇ ਵੀ ਜਿਹੜੀ ਗ੍ਰਿਫਤਾਰੀ ਵੀ ਹੋਈ ਉਹਦੀ, ਇਹ ਰਾਜਾ ਲੰਬੇ ਵਕਤ ਤੋਂ ਗ੍ਰਿਫਤਾਰ ਹੈ, ਅਜੇ ਵੀ ਕੇਸ ਚੱਲ ਰਿਹਾ, ਕਈਆਂ ਨੂੰ ਛੱਡਣਾ ਪਿਆ ਉਹਦਾ। ਸੋ ਇਹ ਗੱਲ ਚੰਗੀ ਸੀ ਇੰਡੀਅਨ ਡੈਮੋਕ੍ਰੇਸੀ ਦਾ, ਜਿਹੜੀ ਇਹ ਭਾਵੇਂ ਸਿੱਖਾਂ ਦੇ ਮਾਮਲੇ 'ਚ ਤਾਂ ਉਸ ਦਾ ਕੋਈ ਉਹੀ ਰੋਲ ਰਿਹਾ ਸੁਪਰੀਮ ਕੋਰਟ ਦਾ, ਪਰ ਅਸੀਂ ਸਮਝਦੇ ਹਾਂ ਵੀ ਗੁਜਰਾਤ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਜ਼ਰੂਰ ਐਗਰੈਸਿਵ ਰੋਲ ਅਦਾ ਕੀਤਾ ਸੀ, ਕਿਉਂਕਿ ਜਿਵੇਂ ਉੱਥੇ ਮੁਸਲਮਾਨਾਂ ਦੇ ਕਤਲੇਆਮ ਵਾਲਿਆਂ ਨੂੰ ਦੋਸ਼ੀ ਬਣਾਉਣ ਲਈ ਜਾਂ ਦੋਸ਼ੀ ਨਾਮਜ਼ਦ ਕਰਨ ਲਈ ਫਾਸਟ ਟਰੈਕ ਕੋਰਟਸ ਜਾਂ SIT ਸਪੈਸ਼ਲ ਇਨਵੈਸਟੀਗੇਟਿਵ ਟੀਮ ਸੁਪਰੀਮ ਕੋਰਟ ਨੇ ਬਣਾਈਆਂ ਸੀ। ਇਵੇਂ ਹੀ ਜਿਹੜਾ ਇੱਕ ਵੱਡਾ ਪੁਲਿਸ ਮੁਕਾਬਲਾ ਜਿਹਦੇ 'ਚ ਇੰਟੈਲੀਜੈਂਸ ਬਿਊਰੋ ਔਰ ਦੂਸਰੇ ਵੀ ਸ਼ਾਮਲ ਸੀ, ਉਸ ਦੀ ਇਨਕੁਆਇਰੀ ਸੁਪਰੀਮ ਕੋਰਟ ਨੇ ਮਾਰਕ ਕੀਤੀ ਸੀ CBI ਰਾਹੀਂ। ਔਰ ਉਸ ਵੇਲੇ ਜਿਹੜੇ ਭਾਰਤ ਦੇ ਸੋਲੀਸਿਟਰ ਜਨਰਲ ਸਨ, ਜਿਵੇਂ ਸਟੇਟ ਦੇ ਵਿੱਚ ਇੱਕ ਜਿਹੜਾ ਕਾਨੂੰਨੀ ਵਿੰਗ ਨੂੰ ਹੈੱਡ ਕਰਦਾ ਹੈ, ਅਟਾਰਨੀ ਜਨਰਲ ਕਹਿੰਦੇ ਨੇ ਉਹਨੂੰ, ਸੈਂਟਰ ਦੇ ਵਿੱਚ ਉਹ ਸੋਲੀਸਿਟਰ ਜਨਰਲ ਹੈ। ਉਸ ਵੇਲੇ ਇੰਡੀਆ ਦਾ ਸੋਲੀਸਿਟਰ ਜਨਰਲ ਜਿਹੜਾ ਹੈ ਮਿਸਟਰ ਗੋਪਾਲ ਸੁਬਰਾਮਨੀਅਮ ਸੀ, ਬੜਾ ਬ੍ਰਿਲੀਅੰਟ ਲਾਇਰ, ਔਰ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਗੁਜਰਾਤ ਦੇ ਉਸ ਕੇਸ ਦੇ ਵਿੱਚ ਜਿਹੜਾ ਕਿ CBI ਝੂਠੇ ਪੁਲਿਸ ਮੁਕਾਬਲਾ ਜਿਹੜਾ ਬਣਾਇਆ, ਅਮਿਤ ਸ਼ਾਹ ਜਿਹੜਾ ਹੁਣ BJP ਦਾ ਪ੍ਰਧਾਨ ਬਣਨ ਜਾ ਰਿਹਾ, ਇਹ ਹੋਮ ਮਿਨਿਸਟਰ ਸੀ, ਕਿ ਉਹਦੇ 'ਚ ਸੁਬਰਾਮਨੀਅਮ ਜਿਹੜਾ ਗੋਪਾਲ ਸੁਬਰਾਮਨੀਅਮ ਹੈ, ਇਹ ਐਜ਼ ਏ ਐਮਿਕਸ ਕਿਊਰੀ ਦਾ ਰੋਲ ਅਦਾ ਕਰੇ। ਹੁਣ ਐਮਿਕਸ ਕਿਊਰੀ ਇਹ ਸ਼ਾਇਦ ਲੈਟਿਨ ਲੈਂਗੁਏਜ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਵੀ ਵਕੀਲ ਆਪੋ ਆਪਣੇ ਰਹਿੰਦੇ ਨੇ ਤੇ ਤੁਸੀਂ ਉਸ ਸਾਈਡ ਦੀ ਜਿਹਦਾ ਤੁਸੀਂ ਐਮਿਕਸ ਕਿਊਰੀ ਬਣ ਰਹੇ ਹੋ ਉਹਦੀ ਤੁਸੀਂ ਮਦਦ ਕਰਦੇ ਹੋ ਬਰੀਫ ਕਰਨ 'ਚ, ਬਰੀਫ ਦੇਣ 'ਚ, ਜਾਂ ਤੁਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਜਿਹੜਾ ਉਹ ਪ੍ਰੈਜ਼ੈਂਟ ਕਰਦੇ ਹੋ। ਹੁਣ ਇਸ ਵਜ੍ਹਾ ਕਰਕੇ ਹੁਣ ਇਹ ਬੜਾ ਸੀਨੀਅਰ ਅਟਾਰਨੀ ਸੋਲੀਸਿਟਰ ਜਨਰਲ ਤੋਂ ਅਗਲਾ ਸਟੈਪ ਤਾਂ ਸੁਪਰੀਮ ਕੋਰਟ ਦਾ ਜੱਜ ਹੁੰਦਾ। ਹੁਣ ਜਿਹੜੇ ਸੁਪਰੀਮ ਕੋਰਟ ਦੇ ਜੱਜ ਬਣਾਏ ਜਾਂਦੇ ਨੇ, ਸੁਪਰੀਮ ਕੋਰਟ ਦਾ ਇੱਕ ਆਪਣਾ ਤਰੀਕਾ ਹੈ ਚੁਣਨ ਦਾ, ਉਹਨੂੰ ਕਾਲਜੀਅਮ ਕਹਿੰਦੇ ਨੇ। ਉਹ ਉਹਨਾਂ ਦਾ ਗਰੁੱਪ ਆਫ ਜੱਜਿਸ ਰਿਕਮੈਂਡ ਕਰਦਾ ਕਿ ਆਹ ਨਾਂ ਨੇ ਜਿਹਨਾਂ, ਔਰ ਗਵਰਨਮੈਂਟ ਨੂੰ ਉਹ ਕਹਿੰਦਾ ਕਿ ਬਈ ਇਹਨਾਂ ਨੂੰ ਤੁਸੀਂ ਸੁਪਰੀਮ ਕੋਰਟ ਦੇ ਜੱਜ ਨਾਮਜ਼ਦ ਕਰੋ। ਸੋ ਇਸ ਗੋਪਾਲ ਸੁਬਰਾਮਨੀਅਮ ਦਾ ਨਾਂ ਉਹਨਾਂ 4 ਜੱਜਾਂ ਦੀ ਲਿਸਟ ਵਿੱਚ ਸੀ ਜਿਹੜਾ ਸੁਪਰੀਮ ਕੋਰਟ ਦੇ ਕਾਲਜੀਅਮ ਨੇ ਰਿਕਮੈਂਡ ਕੀਤਾ ਸੈਂਟਰ ਗਵਰਨਮੈਂਟ ਨੂੰ ਕਿ ਇਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਬਣਾਇਆ ਜਾਏ। ਹੁਣ ਮੋਦੀ ਰਿਵੈਂਜਫੁਲ ਹੈ ਔਰ ਇਹ RSS ਉਸ ਜਿਹੜਾ ਵੀ ਆਵਾਜ਼ ਉਹਨਾਂ ਨੂੰ ਚੈਲੰਜ ਕਰਦਾ ਉਹਨੂੰ ਕੁਚਲਣਾ ਚਾਹੁੰਦਾ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹ ਕਿਹਾ ਕਿ ਜੀ 3 ਜੱਜਾਂ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਹੁਣ ਗੋਪਾਲ ਸੁਬਰਾਮਨੀਅਮ ਨੇ ਕਿਉਂਕਿ ਐਮਿਕਸ ਕਿਊਰੀ ਦਾ ਰੋਲ ਅਦਾ ਕੀਤਾ ਸੀ ਅਮਿਤ ਸ਼ਾਹ ਦੇ ਖਿਲਾਫ ਉਸ ਕੇਸ ਦੇ ਵਿੱਚ, ਉਹਨਾਂ ਨੇ ਕਿਹਾ ਜੀ ਇਹਨੇ ਜਦੋਂ G2 ਸਕੈਮ ਚੱਲ ਰਿਹਾ ਸੀ ਤੇ ਜਿਹੜਾ ਵਕੀਲ ਸੀ ਵਿਰੋਧੀ ਧਿਰ ਦਾ ਉਹਦੇ ਨਾਲ ਇਹਨੇ ਪ੍ਰਾਈਵੇਟ ਮੀਟਿੰਗ ਕੀਤੀ ਸੀ, ਇਸ ਲਈ ਇਸ ਨੂੰ ਜਿਹੜਾ ਇਨਵੈਸਟੀਗੇਟ ਕੀਤਾ ਜਾਏਗਾ। ਹੁਣ ਉਹ ਅਣਖੀ ਵਕੀਲ ਹੈ, ਉਹਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਿਹਾ, ਉਹਨੇ ਕਿਹਾ ਜੀ ਇਹ ਦੇਖੋ ਮੇਰੀ ਤੋਹੀਨ ਹੈ ਤੇ ਮੈਂ ਆਪਣਾ ਨਾਂ ਵਾਪਸ ਲੈਣਾ। ਹੁਣ ਇੱਕ ਗੱਲ ਜ਼ਾਹਰ ਹੋ ਗਈ ਕਿ ਇਹ ਜਿਹੜੀ ਈਵਨ ਕਾਲਜੀਅਮ ਦੀ ਪਾਵਰ ਸੀ ਜੱਜ ਬਣਾਉਣ ਦੀ, ਉਹਨੂੰ ਮੋਦੀ ਸਰਕਾਰ ਨੇ ਔਰ ਉਹਦੇ ਲਾ ਮਿਨਿਸਟਰੀ ਨੇ ਉਸ ਨੂੰ ਚੈਲੰਜ ਕੀਤਾ। ਪਰ ਇੱਕ ਗੱਲ ਇਹਦੇ ਚੋਂ ਪੋਜ਼ਿਟਿਵ ਇਹ ਨਿਕਲੀ ਕਿ 2 ਦਿਨ ਪਹਿਲਾਂ ਹੀ ਸੁਪਰੀਮ ਕੋਰਟ ਬਾਰ ਕੌਂਸਲ ਦੀ ਮੀਟਿੰਗ ਸੀ, ਉਹਨਾਂ ਦੀ ਕੋਈ ਕਾਨਫਰੰਸ ਸੀ ਐਨੂਅਲ, ਉਹਦੇ 'ਚ ਜਿਹੜਾ ਹੁਣ ਚੀਫ ਜਸਟਿਸ ਹੈ ਮਿਸਟਰ ਲੋਧਾ, ਉਹਨੇ ਇਹ ਗੱਲ ਕਹੀ, ਉਹਨੇ ਕਿਹਾ ਜੀ ਸਰਕਾਰ ਜਿਹੜੀ ਹੈ ਉਹਦੀ ਅਸੀਂ ਇੰਟਰਫੀਅਰੈਂਸ ਬਿਲਕੁਲ ਨਹੀਂ ਸਹਾਰਾਂਗੇ ਜੀ ਆਪਣੇ ਜੁਡੀਸ਼ਰੀ ਦੇ ਵਿੱਚ, ਔਰ ਜੇ ਕੋਈ ਐਸੀ ਨੌਬਤ ਆਈ ਤਾਂ ਮੈਂ ਰਿਜ਼ਾਈਨ ਵੀ ਕਰ ਦਿਆਂਗਾ। ਹੁਣ ਇਸ ਗੱਲ ਨੂੰ ਬੜਾ ਕਮੈਂਟ ਕੀਤਾ ਹੈ ਟ੍ਰਿਬਿਊਨ ਨੇ ਵੀ, ਅੱਜ ਦੀ ਟ੍ਰਿਬਿਊਨ 'ਚ ਇਹਦੇ 'ਤੇ ਐਡੀਟੋਰੀਅਲ ਲਿਖਿਆ ਹੈ ਕਿ ਜੀ ਜਸਟਿਸ ਲੋਧਾ ਨੇ ਵਾਹ 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 ਬਹੁਤ ਵਧੀਆ ਕੰਮ ਕੀਤਾ। ਪਰ ਅਸੀਂ ਸਮਝਦੇ ਹਾਂ ਕਿ ਈਵਨ ਜਦੋਂ ਸੁਬਰਾਮਨੀਅਮ ਸਵਾਮੀ ਅੰਡਰ ਪ੍ਰੈਸ਼ਰ ਸੀ ਇਨਵੈਸਟੀਗੇਸ਼ਨ ਦੇ, ਉਦੋਂ ਚੀਫ ਜਸਟਿਸ ਵੀ ਝੰਮ ਗਿਆ ਸੀ। ਅਦਰਵਾਈਜ਼ ਚੀਫ ਜਸਟਿਸ ਨੂੰ ਜਿਹੜੀ ਗੱਲ ਉਹ ਹੁਣ ਕਹਿ ਰਿਹਾ, ਜੇ ਉਦੋਂ ਉਹਨੇ ਪਬਲਿਕਲੀ ਕਹੀ ਹੁੰਦੀ
ਕਿ ਜੀ ਇਹ ਜਿਹੜਾ ਸਾਡਾ ਕਾਲਜੀਅਮ ਦਾ ਫੈਸਲਾ ਹੈ ਇਹ ਆਲਰੇਡੀ ਪਿਛਲੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ ਇੱਕ ਬਿੱਲ ਲਿਆਉਣ ਦੀ ਕਿ ਇੱਕ ਹਾਈ ਪਾਵਰਡ ਕਮਿਸ਼ਨ ਬਣਾਓ ਜਿਹੜਾ ਜੱਜਾਂ ਨੂੰ ਅਪਾਇੰਟ ਕਰੇ, ਪਰ ਉਹਨਾਂ ਨੂੰ ਉਹ ਚੱਲੀ ਨਹੀਂ ਸੀ ਗੱਲ। ਸੋ ਜਿਹੜਾ ਟਾਈਮ ਸੀ ਖਲੋਣ ਦਾ ਉਹਦੇ 'ਚੋਂ ਨਹੀਂ ਖਲੋਤਾ ਹੈ। ਸੋ ਜ਼ਾਹਰ ਹੈ ਕਿ ਇਸ ਇੱਕ ਮਹੀਨੇ ਦੇ ਵਿੱਚ ਜਿੱਥੇ ਅਸੀਂ ਮੋਦੀ ਸਰਕਾਰ ਦੀਆਂ ਬਾਕੀ ਜਿਹੜੀਆਂ ਨੇ ਕੀ ਪਰਫਾਰਮੈਂਸਿਸ ਰਹੀਆਂ ਉਸ ਦਾ ਹਵਾਲਾ ਪਹਿਲਾਂ ਦਿੱਤਾ ਪਿਛਲੇ ਦਿਨਾਂ 'ਚ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹਨੂੰ ਆਲਮੋਸਟ ਮੀਡੀਆ ਨੇ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਕਿ ਸਿੱਧੇ ਤੌਰ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ 'ਚ ਵੀ ਜਿਹੜਾ ਮੋਦੀ ਸਰਕਾਰ ਨੇ ਇੰਟਰਫੀਅਰ ਕੀਤਾ ਔਰ ਇੱਕ ਇਮਾਨਦਾਰ ਕਰੇਜੀਅਸ ਜੱਜ ਗੋਪਾਲ ਸੁਬਰਾਮਨੀਅਮ ਵਰਗਾ ਉਹ ਸੁਪਰੀਮ ਕੋਰਟ ਦਾ ਜਸਟਿਸ ਬਣਨ ਤੋਂ ਰਹਿ ਗਿਆ। ਸੋ ਇਹ ਮੈਂ ਸਮਝਦਾ ਵੀ ਇੱਕ ਬੜੀ ਅਹਿਮ ਡਿਵੈਲਪਮੈਂਟ ਹੈ। ਔਰ ਜਿਵੇਂ ਨਾਜ਼ੀਆਂ ਨੇ ਹੌਲੀ ਹੌਲੀ ਜਰਮਨੀ ਦੀਆਂ, ਕਿਉਂਕਿ ਜਰਮਨ ਦਾ ਨਾਮ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨ ਸੀ, ਸੋਸ਼ਲਿਸਟ ਰਿਪਬਲਿਕ ਦਾ ਮਤਲਬ ਹੈ ਕਿ ਸਾਰੀਆਂ ਇੰਸਟੀਟਿਊਸ਼ਨ ਸੀ, ਪਰ ਉਹਨਾਂ ਨੇ ਇੱਕ ਕਰਕੇ ਉਹ ਸਾਰੀਆਂ, ਪਹਿਲਾਂ ਹੁਣ ਮੋਦੀ ਨੇ ਮਾਈਨੋਰਟੀਜ਼ ਚੁੱਪ ਕਰਾਈਆਂ, ਮੁਸਲਮਾਨਾਂ ਨੂੰ ਮਾਰ ਕੇ ਡਰਾਇਆ, ਸਿੱਖ ਖੂਹੀ ਬਾਦਲ ਦੇ ਨਾਲ ਲੱਗ ਕੇ ਮੋਦੀ ਦੇ ਜਹਾਜ਼ ਚੜਾ ਦਿੱਤੇ, ਮੀਡੀਆ ਨੂੰ ਕਾਰਪੋਰੇਟ ਇੰਡੀਆ ਦੇ ਨਾਂ ਥੱਲੇ ਖਰੀਦ ਲਿਆ। ਔਰ ਇਹ ਜਿਹੜੀ ਜੁਡੀਸ਼ਰੀ ਹੈ ਜਿਹਦੇ ਤੋਂ ਚੈਲੰਜ ਉਹਨਾਂ ਨੂੰ ਵੀ ਪਹਿਲੇ ਮਹੀਨੇ ਦੇ ਵਿੱਚ ਇਹ ਮੈਸੇਜ ਦੇ ਦਿੱਤਾ ਕਿ ਤੁਸੀਂ ਹੁਣ ਜੱਜ ਵੀ ਬਣੋਗੇ ਸਾਡੀ ਮਰਜ਼ੀ ਨਾਲ, ਔਰ ਪ੍ਰੈਜ਼ੀਡੈਂਟ ਦਾ ਰੋਲ ਦੇਖੋ। ਹੁਣ ਉਹ ਚਾਰਾਂ ਦੀ ਚੋਂ ਜਿਹੜਾ ਇੱਕ ਦੀ ਲਿਸਟ ਚੋਂ ਉਹਨੂੰ ਕੱਢ ਦਿੱਤਾ ਗੋਪਾਲ ਸੁਬਰਾਮਨੀਅਮ ਨੂੰ, ਤੇ ਪ੍ਰਣਾਬ ਮੁਖਰਜੀ ਨੇ ਚੁੱਪਚਾਪ ਜਿਹੜੇ 3 ਸੀ ਅਪਾਇੰਟ ਕੀਤੇ ਉਹਨਾਂ ਤੇ ਦਸਤਖਤ ਕਰ ਦਿੱਤੇ। ਹੁਣ ਇਹਨੂੰ ਕਹਿੰਦੇ ਨੇ ਲੇਮ ਡਕ ਪ੍ਰੈਜ਼ੀਡੈਂਟ। ਭਾਵੇਂ ਪ੍ਰਣਾਬ ਮੁਖਰਜੀ ਖੁਦ ਕਾਂਗਰਸ ਸਰਕਾਰ ਚੋਂ ਆਇਆ ਹੈ, ਉਸ ਦਾ ਮਿਨਿਸਟਰ ਸੀ, ਫਾਈਨੈਂਸ ਮਿਨਿਸਟਰ ਸੀ, ਜੇ ਲੋਧਾ ਬਹਿ ਗਿਆ ਸੀ ਸੁਪਰੀਮ ਕੋਰਟ ਵਾਲਾ, ਜੇ ਡੈਮੋਕ੍ਰੇਸੀ ਨੇ ਕੰਮ ਕਰਨਾ ਹੈ ਪ੍ਰੈਜ਼ੀਡੈਂਟ ਖਲੋ ਜਾਂਦਾ। ਪ੍ਰੈਜ਼ੀਡੈਂਟ ਸਰਕਾਰ ਨੂੰ ਕਹਿੰਦਾ ਜੀ ਜਿਹੜੀ ਪਹਿਲੀ ਲਿਸਟ ਚਾਰਾਂ ਦੀ ਆਈ ਸੀ ਗੋਪਾਲ ਸੁਬਰਾਮਨੀਅਮ ਦਾ ਨਾਂ ਕਿਉਂ ਕੱਢਿਆ ਜੀ, ਦਿਓ ਸਾਨੂੰ ਇਹਦੀ ਐਕਸਪਲੇਨੇਸ਼ਨ। ਇੱਕ ਇਸ਼ੂ ਬਣ ਜਾਂਦਾ। ਲੇਕਿਨ ਇਹ ਗੱਲ ਸਾਬਤ ਕਰਦੀ ਹੈ ਕਿ ਜਦੋਂ ਡਿਕਟੇਟਰ ਉਭਰਦੇ ਨੇ ਉਹਨਾਂ ਦੇ ਪਿੱਛੋਂ ਮਸਲ ਪਾਵਰ ਹੁੰਦੀ ਹੈ ਗੁੰਡਿਆਂ ਦੀ, ਔਰ ਕਿਸ ਤਰੀਕੇ ਦੇ ਨਾਲ ਫਿਰ ਜਿਹੜੀਆਂ ਸਾਰੀਆਂ ਇੰਸਟੀਟਿਊਸ਼ਨਸ ਨੇ ਉਹ ਹੌਲੀ ਹੌਲੀ ਖੁਦ ਹੀ ਸਰੈਂਡਰ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਸੋ ਜੁਡੀਸ਼ਰੀ ਨੇ ਕਿਵੇਂ ਪਹਿਲੇ ਮਹੀਨੇ ਦੇ ਵਿੱਚ ਹੀ ਸਰੈਂਡਰ ਕਰ ਦਿੱਤਾ, ਇਹ ਗੱਲ ਜਿਹੜੀ ਹੈ ਇਸ ਘਟਨਾ ਤੋਂ ਸਾਹਮਣੇ ਆਉਂਦੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।